ਮਾਂ ਬੋਲੀ। ਮਾਂ ਬੋਲੀ ਸਕੂਲੋਂ ਨਹੀਂ ਸਿੱਖਣੀ ਪਾਉਂਦੀ। ਇਹ ਦੁੱਧ ਤੁਖਮ ਵਿੱਚ ਹੁੰਦੀ ਏ, ਘਰਾਂ ਵਿੱਚ ਪੁੰਗਰਦੀ ਏ। ਮਾਪਿਆਂ ਤੇ ਵਡਕਿਆਂ ਜੀਆਂ ਤੋਂ, ਭੈਣਾਂ ਤੇ ਭਰਾਵਾਂ ਤੋਂ, ਮਾਂ ਦੀ ਝੋਲੀਓਂ ਟੁਰ ਕੇ ਵਿਹੜਿਓਂ ਤੇ ਫਿਰ ਪੂਰੇ ਆਲ ਦੁਆਲਿਓਂ ਤਾਕਤ ਲੈ ਕੇ ਘਣ ਛਾਵਾਂ ਰੁੱਖ ਬਣਦੀ ਏ। ਇਹਦੀ ਹੋਂਦ ਬੰਦੇ ਦੀ ਹੋਂਦ ਨਾਲ ਜੁੜੀ ਏ। ਜਿੰਕਰ ਬੰਦੇ ਦੀ ਹੋਂਦ ਸਮਾਜੀ ਏ, ਤਿਵੇਂ ਹੀ ਮਾਂ ਬੋਲੀ ਦੀ ਹੋਂਦ ਵੀ ਸਮਾਜੀ। ਦੋਵੇਂ ਇਕੱਲੀਆਂ ਅਕੈਰੀਆਂ ਨਹੀਂ ਹੋ ਸਕਦੀਆਂ। ਮਾਂ ਬੋਲੀ ਮੁੱਢਲਾ ਤੋਂ ਬੰਦੇ ਨੂੰ ਛਾਵਾਂ ਕੰਮਾਂ ਤੇ ਜੀਆਂ ਨਾਲ ਜੋੜਦੀ। ਇਹ ਜੁੜਨ ਹੀ ਬੰਦੇ ਦਾ ਜਾਣਨ ਹੈ, ਬੰਦੇ ਦਾ ਹੋਵਣ ਹੈ। ਵੇਲੇ ਦੀ ਗੱਲ ਕਰੀਏ ਤਾਂ ਬੰਦੇ ਦੀ ਹੋਂਦ ਵਿੱਚ ਜਿੰਨੇ ਵੇਲੇ ਸਮਾਏ ਹੁੰਦੇ ਨੇ, ਬੋਲੀ ਇਹਨਾਂ ਸਾਰੇ ਵੇਲਿਆਂ ਨੂੰ ਸੁਰ ਤੋਂ ਲੈ ਕੇ ਮਨ ਤਾਈਂ ਡੂੰਘਿਆਂ ਕਰਦੀ। ਬੰਦਾ ਤੇ ਬੋਲੀ ਜੂਹ ਦਾ ਨਿਸ਼ਾਨ ਹੁੰਦੇ ਨੇ। ਜਿਹੜਾ ਨਾਂ ਜੂਹ ਦਾ ਹੁੰਦਾ ਉਹ ਬੰਦੇ ਤੇ ਬੋਲੀ ਦਾ ਸਾਂਝਾ ਨਾਂ ਬਣਦਾ। ਪੰਜਾਬ ਆਖਸਾਂ ਤਾਂ ਇਹਦੇ ਵਸਨੀਕ ਪੰਜਾਬੀ ਹੋ ਸਨ, ਇਹਦੀ ਬੋਲੀ ਪੰਜਾਬੀ ਹੋ ਸੀ। ਜੂਹ ਪੰਜਾਬ ਹੋਵੇ, ਵਸਨੀਕਾਂ ਦਾ ਨਾਂ ਅਰਬੀ ਹੋਵੇ ਤੇ ਬੋਲੀ ਜਾਪਾਨੀ ਅਖਵਾਵੇ, ਇਹ ਕਦੀ ਨਹੀਂ ਹੋ ਸਕਦਾ। ਦੁਨੀਆ ਉੱਤੇ ਬੋਲੀ ਦਾ ਮੁੱਢ ਹੋਰ ਵੀ ਪੜਚੋਲਿਆ ਜਾ ਸਕਦਾ। ਬੰਦਾ ਜਣੀ ਜਣਾ ਦੋਵੇਂ ਹੀ ਆਪਣੇ ਆਸੇ ਪਾਸੇ ਪਸਰੀ ਕੁਦਰਤ ਨੂੰ ਵਟਾਵਣ ਦੇ ਸਿੱਟੇ ਵਿੱਚ ਹੀ ਉਤਮ ਜੀ ਹੋਇਆ ਹੈ। ਕੁਦਰਤ ਆਪਣੇ ਆਪ ਤਾਂ ਵਟੀਂਦੀ ਨਹੀਂ, ਬੰਦੇ ਦੇ ਆਰ ਹੀ ਇਹਨੂੰ ਵਟਾਣਾ ਹੁੰਦਾ। ਇਹ ਆਰ ਰਛ ਵਿੱਚ ਢਲਿਆ, ਹੱਥਾਂ ਦਾ ਆਰ ਵਟਿਆ, ਖਾਦ ਵਟੀ, ਦਿਮਾਗ ਦੀ ਕਿਰਤ ਮੂੰਹੋਂ ਨਿਕਲਦੀਆਂ ਆਵਾਜ਼ਾਂ ਵਿੱਚ ਸੁਰ ਬੰਦ ਹੋਈ। ਜੋ ਜਾਤਾ ਸੁਰਾਂ ਅਲਾਵਾਂ ਵਿੱਚ ਸਾਂਝਾ ਹੋਇਆ। ਇਹ ਅੱਖਰਾਂ ਤੇ ਲਫ਼ਜ਼ਾਂ ਦੀ ਪਹੁੰਚ ਦਾ ਹੀ ਰਛ ਤੇ ਲਫ਼ਜ਼ ਬੰਦੇ ਦੇ ਜੀਵਨ ਦਾ ਆਰ ਨੇ। ਕੁਦਰਤ ਨੂੰ ਵਟਾਵਣ ਤੇ ਵਸੇਬੇ ਨੂੰ ਉਸਾਰਨ ਵਾਲੇ ਦੋਵੇਂ ਕੁਦਰਤ ਤੇ ਬੰਦੇ ਦੇ ਹੋਵਣ ਦੀ ਤਵਾਰੀਖ। ਕੁਦਰਤ ਆਪਣੇ ਆਪ ਵਟਦੀ ਏ, ਲੇਕਿਨ ਬੰਦੇ ਦੀ ਲੋੜ ਮੂਜਬ ਨਹੀਂ। ਬੰਦੇ ਨੂੰ ਆਪਣੀ ਲੋੜ ਮੂਜਬ ਕੁਦਰਤ ਤੇ ਕੰਮ ਕਰਨਾ ਪੈਂਦਾ। ਬੋਲੀ ਤੋਂ ਮਾਂ ਬੋਲੀ ਦੀ ਉਸਾਰੀ ਬੰਦੇ ਦੇ ਵਸੇਬੇ ਨਾਲ ਜੁੜੀ ਹੋਈ ਹੈ। ਜਦੋਂ ਬੰਦੇ ਦਾ ਆਪਣੀ ਖਾਦ ਖੁਰਾਕ ਦੀ ਭਾਲ ਵਿੱਚ ਰੋਲਣ ਮੁੱਕਿਆ, ਰੱਛਾਂ ਤੇ ਲਫ਼ਜ਼ਾਂ ਦੀ ਮਦਦ ਨਾਲ ਬੰਦੇ ਕੁਦਰਤ ਦੀ ਸੁਝਾਣ ਕਰਕੇ ਇੱਕ ਥਾਂ ਟਿਕਿਆਂ ਖਾਦ ਖੁਰਾਕ ਦਾ ਵਿਹਾਰ ਉਸਾਰ ਲਿਆ। ਇੱਥੋਂ ਹੀ ਮਾਂ ਬੋਲੀ ਬੰਦੇ ਦਾ ਪੂਰਾ ਅੱਗਾ ਪਿੱਛਾ ਬਣ ਕੇ ਨਾਲ ਟੁਰੀ। ਮਾਂ ਬੋਲੀ ਦੀ ਇੱਕ ਹੋਰ ਸਭ ਤੋਂ ਵੱਡੀ ਪਛਾਣ ਹੈ, ਇਹ ਬੰਦੇ ਦੇ ਸੋਚਣ ਸਮਝਣ ਮਹਿਸੂਸਣ ਤੋਂ ਵੱਖ ਨਹੀਂ ਹੁੰਦੀ। ਬੰਦਾ ਜੋ ਸੋਚਦਾ ਸਮਝਦਾ ਤੇ ਮਹਿਸੂਸਦਾ ਦੂਜੇ ਨਾਲ ਸਾਂਝਾ ਕਰਨਾ ਚਾਹਵੇ ਤਾਂ ਸਗੋਂ ਕਰਨ ਲੱਗ ਪੈਂਦਾ। ਉਹਨਾਂ ਲਫ਼ਜ਼ਾਂ ਦੀ ਚਿੰਤਾ ਨਹੀਂ, ਉਹਨੂੰ ਲਫ਼ਜ਼ਾਂ ਦੀ ਚਿੰਤਾ ਨਹੀਂ ਛੇੜਨੀ ਪਾਉਂਦੀ। ਉਹਦਾ ਪੂਰਾ ਆਰ ਟੁਰਦਾ, ਲਫ਼ਜ਼ ਉਹਦੀ ਗੋਂਦ ਵਿੱਚ ਹੁੰਦੇ ਨੇ। ਮਾਂ ਬੋਲੀ ਦੀ ਥਾਂ ਕਦੀ ਕੋਈ ਹੋਰ ਬੋਲੀ ਨਹੀਂ ਲੈ ਸਕਦੀ। ਇਹਦਾ ਭੰਡਾਰ ਬੰਦੇ ਦੇ ਹੀ ਅੰਦਰ ਹੁੰਦਾ ਹੈ, ਬਾਹਰੋਂ ਧੱਕੇ ਨਾਲ ਅੰਦਰ ਨਹੀਂ ਪਾਇਆ ਹੁੰਦਾ। ਪੜ੍ਹਨ ਲਿਖਣ ਦੀ ਜਾਂਚ ਆਮ ਹਯਾਤੀ ਤੋਂ ਉਚੇਰੇ ਮਾਮਲਿਆਂ ਨਾਲ ਨਜਿੱਠਣ ਹੁੰਦਾ। ਇਲਮਾਂ ਤੇ ਵਿਚਾਰਾਂ ਦੀ ਗੱਲ ਆ ਜਾਂਦੀ ਹੈ। ਪੜ੍ਹਨਾ ਲਿਖਣਾ ਮਾਂ ਬੋਲੀ ਰਾਹੀਂ ਸਭ ਤੋਂ ਸੌਖਾ ਆਰ ਹੁੰਦਾ ਹੈ। ਸਿੱਖਿਆ ਇਹਦੇ ਵਿੱਚ ਹੋਵੇ ਤਾਂ ਗੱਲ ਨੂੰ ਪਾਣ ਤੇ ਮੁੜ ਅੱਗੇ ਵਧਾਵਣ ਪਸਾਰਨ ਵੀ ਸੌਖਾ ਹੋ ਜਾਂਦਾ ਹੈ।
ਸੋਚਾਂ ਵਿਚਾਰਾਂ ਦਾ ਇੱਕ ਤਾਂ ਜਿਉਣੇ ਨਾਲ ਸੰਬੰਧ ਨਹੀਂ ਟੁੱਟਦਾ, ਦੂਜਾ ਇਹਨਾਂ ਦੀ ਰਾਹ ਵਿੱਚ ਕਿਧਰੇ ਵਿਘਨ ਨਹੀਂ ਆਉਂਦਾ। ਮਾਂ ਬੋਲੀ ਬੰਦਾ ਹੁੰਦੀ ਏ, ਜਿੱਥੇ ਇਹਦਾ ਇਨਕਾਰ ਹੋਵੇ ਉੱਥੇ ਬੰਦੇ ਦਾ ਇਨਕਾਰ ਹੈ। ਬੰਦਾ ਇਕੱਲਾ ਤਾਂ ਹੋਇਆ ਨਾ, ਉਹ ਤਾਂ ਪੂਰਾ ਵਸੇਬਾ ਹੁੰਦਾ ਹੈ, ਪੂਰੀ ਵਸੋਂ ਹੁੰਦਾ ਹੈ, ਪੂਰੀ ਤਵਾਰੀਖ ਹੁੰਦਾ ਹੈ, ਕੰਮਾਂ ਕਾਰਾਂ ਦੀ ਜਾਚ ਤੇ ਸਮਝ ਦਾ ਭੰਡਾਰ ਹੁੰਦਾ ਹੈ। ਇਸ ਕਰਕੇ ਮਾਂ ਬੋਲੀ ਦਾ ਇਨਕਾਰ ਵੀ ਨਿਰਾ ਬੰਦੇ ਦੇ ਇਨਕਾਰ ਤਾਂ ਹੀ ਨਹੀਂ ਹੁੰਦਾ, ਇਹਦਾ ਪਸਾਰ ਬਹੁ ਮੋਕਲਾ ਹੁੰਦਾ ਹੈ। ਵਸੋਂ ਦੀ ਮਾਂ ਬੋਲੀ ਦੇ ਹੁੰਦਿਆਂ ਜੇ ਕਿਸੇ ਹੋਰ ਬੋਲੀ ਨੂੰ ਪੜ੍ਹਾਈ ਲਿਖਾਈ ਤੇ ਦਫ਼ਤਰੀ ਅਦਾਲਤੀ ਤੇ ਕਚਹਿਰੀਆਂ ਤਹਿਸੀਲਾਂ ਦੀ ਬੋਲੀ ਬਣਾਇਆ ਹੋਵੇ ਤਾਂ ਸਮਝ ਲਵੋ ਵਸੋਂ ਨਾਲ ਤਗੜਾ ਧਰੋ ਵਰਤਿਆ ਹੋਇਆ ਹੈ। ਇਹ ਤਾਂ ਸਿੱਧਾ ਸਾਵਾਂ ਮਤਲਬ ਹੈ ਲੁਕਾਈ ਦੀ ਹੋਂਦ ਤੋਂ ਹੋਂਦ ਨੂੰ ਨਾ ਮੰਨਣ, ਉਹਦੀ ਨਿਰਾਦਰੀ, ਉਹਨੂੰ ਪੜ੍ਹਨੋਂ ਲਿਖਣੋਂ ਆਤਰ ਰੱਖ ਕੇ ਵਗਾਰ ਕਰਾਵਣ। ਲੁਕਾਈ ਨਾਲ ਇਹ ਧਰੋ ਕਾਨੂੰਨੀ ਗੀਰ ਬਾਦਸ਼ਾਹੀਆਂ ਕਰਦੀਆਂ ਨੇ। ਉਹ ਜਿਹੜੇ ਵੇਲੇ ਆਪਣੇ ਨਿਸ਼ਾਨਿਆਂ ਦੇ ਸੂਤ ਰਾਜ ਪ੍ਰਬੰਧ ਉਸਾਰਦੀਆਂ ਨੇ ਤਾਂ ਪਹਿਲੇ ਨੰਬਰ ਉੱਤੇ ਉਹਨਾਂ ਦਾ ਸਾਰਾ ਧਿਆਨ ਆਪਣੇ ਵੱਲ ਹੁੰਦਾ ਹੈ। ਨਿਰਾ ਇੱਥੇ ਥੋੜੀ ਜੀ ਗੱਲ ਵਿੱਚ ਕਰ ਲਈਏ ਅਸੀਂ ਕਿ ਨਿਰਾ ਕਾਨੂੰਨੀ ਗੀਰ ਬਾਦਸ਼ਾਹੀਆਂ ਹੀ ਇਹ ਵਰਤਾਰਾ ਨਹੀਂ ਵਰਤਦੀਆਂ। ਜੇ ਇਥਾਵੀਆਂ ਇੱਥੋਂ ਦੀਆਂ ਬਾਦਸ਼ਾਹੀਆਂ ਬਣ ਖਲੋਵਣ ਤਾਂ ਉਹ ਵੀ ਇਹੋ ਵਰਤਾਰਾ ਵਰਤਦੀਆਂ ਨੇ ਜੋ ਕਾਨੂੰਨੀ ਗਿਰੀ ਦਾ ਹੈ। ਲੁਕਾਈ ਤੇ ਕਾਨੂੰਨੀ ਗੀਰ ਹਾਕਮਾਂ ਵਿਚਾਲੇ ਭਾਵੇਂ ਹਾਕਮ ਇਥਾਈ ਦੇ ਹੋਵਣ, ਬੁਲਾਵੇ ਵਰਤਾਵੇ ਦਾ ਪਾਤਰ ਕਰਨਾ ਹੁੰਦਾ ਹੈ। ਲੁਕਾਈ ਨੇ ਕਾਨੂੰਨੀ ਗੀਰ ਹਾਕਮਾਂ ਵਿਚਾਲੇ ਬੁਲਾਵੇ ਵਰਤਾਵੇ ਦਾ ਪਾਤਰ ਕਰਨਾ ਹੁੰਦਾ ਹੈ। ਇਹ ਵਿਚੋਲੇ ਕਾਨੂੰਨੀ ਗੀਰਾਂ ਦੀ ਰਕਾਬ ਥੱਲੇ ਕਰਕੇ ਵੀ ਆਏ ਹੁੰਦੇ ਨੇ ਤੇ ਕਾਨੂੰਨੀ ਕੀਤੇ ਇਲਾਕਿਆਂ ਦੇ ਪੁਰਾਣੇ ਸੌਖੇ ਮੇਲਾਂ ਵਿੱਚੋਂ ਵੀ ਲੱਭ ਪਾਉਂਦੇ ਨੇ। ਰਾਜ ਪ੍ਰਬੰਧ ਤੇ ਪ੍ਰਬੰਧ ਨੇ ਵੀ ਵਿਚੋਲੇ ਹੀ ਘੜਨੇ ਬਣਾਉਣੇ ਹੁੰਦੇ ਨੇ। ਇਹਨਾਂ ਦੀ ਬੋਲੀ ਇਹਨਾਂ ਦੀ ਵਿਚੋਲਗਿਰੀ ਦਾ ਨਿਸ਼ਾਨ ਹੁੰਦੀ ਏ। ਲੋਕ ਬੋਲੀ ਨਾਲ ਮਾੜੀ ਰਲਵੀਂ ਤੇ ਢੇਰ ਚੋਖੀ ਨਿਖੜਵੀਂ। ਲੋਕ ਬੋਲੀ ਨਾਲ ਮਾੜੀ ਰਲਵੀਂ ਤੇ ਢੇਰ ਚੋਖੀ ਨਿਖੜਵੀਂ। ਹਾਕਮ ਬੋਲੀ ਨਾਲੋਂ ਉੱਕਾ ਵੱਖਰੀ, ਪਰ ਹਾਕਮ ਲਫ਼ਜ਼ਾਂ ਨੂੰ ਆਦਰ ਦੀ ਫੜ ਅੰਦਰ ਵਾਲਦੀ ਬਿਠਾਉਂਦੀ ਤੇ ਲੱਖ ਸ਼ਗਨ ਕਰਦੀ। ਨਾਤੇ ਧੋਤੇ ਚਿੱਟ ਕਪੜੀਏ ਕੰਮਾਂ ਕਸਮਾਂ ਨੂੰ ਵੀ ਇਸੇ ਬੋਲੀ ਨਾਲ ਜੋੜਿਆ ਜਾਂਦਾ ਹੈ। ਵਸੇਬ ਵਿੱਚ ਕਾਨੂੰਨੀ ਗੀਰਾਂ ਤੋਂ ਦੂਜੇ ਨੰਬਰ ਤੇ ਪੱਤ ਪ੍ਰਤੀਤ ਇਹਨਾਂ ਵਿਚੋਲੇ ਮੇਲਾਂ ਦੀ ਮਿੱਥੀ ਜਾਂਦੀ ਹੈ। ਵਿਚੋਲੀ ਬੋਲੀ ਤੇ ਵਿਚੋਲੀ ਰਹਿਤਲ ਨੂੰ ਲੁਕਾਈ ਦੇ ਸਿਰ ਮੜ ਕੇ ਦੱਸਿਆ ਜਾਂਦਾ ਹੈ। ਵਿਚੋਲੇ ਬਣਸੋ ਤਾਂ ਸੌਖੇ ਹੋ ਸਕਦੇ ਹੋ, ਨਹੀਂ ਤਾਂ ਮਾਂ ਬੋਲੀ ਤੇ ਮਾਂ ਬੋਲੀ ਦੀ ਰਹਿਤਲ ਨਾਲ ਜੁੜ ਕੇ ਹੱਡ ਪੀਂਦੇ ਰਸੋ। ਲੁਕਾਈ ਦੀ ਮਾਂ ਬੋਲੀ ਨੂੰ ਨਿੰਦ ਕੇ ਵਿਚੋਲੇ ਤੇ ਹਾਕਮ ਮੇਲ ਲੁਕਾਈ ਨੂੰ ਨਿੰਦਦੇ ਨੇ। ਜਿਵੇਂ ਉਹਨਾਂ ਦਾ ਇਹ ਆਖਣ ਕਿ ਉਹਨਾਂ ਦੀ ਬੋਲੀ ਤੇ ਗੁਆਰਾਂ ਦੀ ਬੋਲੀ ਏ, ਡੰਗਰਾਂ ਤੇ ਪਸ਼ੂਆਂ ਦੀ, ਖਰਬੀ ਕੋਝੀ ਤੇ ਬੇਵਾਤੀ, ਅਦਬ ਆਦਾਬ ਤੋਂ ਤੁਰੋਂ ਵਾਂਝੀ। ਆਖਣ ਦੱਸਣ ਨੂੰ ਇਹ ਸਾਰੀਆਂ ਊਜਾਂ ਤੇ ਲੀਕਾਂ ਬੋਲੀ ਨੂੰ ਨੇ, ਪਰ ਨਹੀਂ, ਇਹ ਸਾਰੀਆਂ ਊਜਾਂ ਤੇ ਲੀਕਾਂ ਉਸਦਾ ਇੱਕ ਰਾਹ ਕੰਮੀ ਕਾਰੇ ਤੇ ਕਾਮੇ ਕਸਬੀ ਮੇਲ ਨੂੰ ਨੇ, ਜਿਨ੍ਹਾਂ ਦੀ ਕਰਤ ਉੱਤੇ ਵਿਚੋਲੇ ਤੇ ਉਤਲੇ ਮੇਲ ਪਲਦੇ ਨੇ ਤੇ ਰਾਜ ਪ੍ਰਬੰਧ ਚੱਲਦੇ ਨੇ। ਵਿਚੋਲੀ ਦਰਬਾਰੀ ਬੋਲੀ ਤੇ ਉਤਲੀ ਸ਼ਾਹੀ ਬੋਲੀ ਵੀ ਸ਼ਾਹੀ ਬੋਲੀ ਦੀ ਆਪੋ ਵਿੱਚ ਭਿਆਲੀ ਹੁੰਦੀ ਹੈ। ਵਿਚੋਲਿਆਂ ਨੂੰ ਹੀ ਉਤਲੀ ਸ਼ਾਹੀ ਬੋਲੀ ਦੇ ਰੰਗ ਰੰਗੀਵਣ ਦਾ
ਇਜ਼ਨ ਮਿਲਦਾ ਹੈ। ਅਜਿਹੀਆਂ ਥਾਵਾਂ ਦੇ ਆਜ਼ਾਦੀ ਘੋਲ ਵੀ ਬੜੇ ਸੁਣਜਾਨਣ ਤੇ ਪੜਚੋਲਣਯੋਗ ਹੁੰਦੇ ਨੇ। ਵਿਚੋਲੇ ਮੇਲ ਦੇ ਆਪਣੇ 100 ਪੁਆੜੇ ਹੁੰਦੇ ਨੇ। ਕਾਨੂੰਨੀ ਗੀਰ ਹਾਕਮ ਮੇਲ ਦੀ ਸੇਪ ਕਰਦਿਆਂ ਵਿਚੋਲਿਆਂ ਦੀ ਆਪਣੀ ਮੈਂ ਵੀ ਵੱਧਦੀ ਪਲਦੀ। ਲੁਕਾਈ ਨੂੰ ਇਹ ਆਪਣੀ ਰਈਅਤ ਸਮਝਦੇ ਨੇ। ਰਾਜ ਨਾਲ ਲੁਕਾਈ ਦੇ ਟਕਰਾਵਾਂ ਨੂੰ ਇਹਨਾਂ ਆਪਣੇ ਮੇਲ ਦੇ ਟਕਰਾਵਾਂ ਓਹਲੇ ਕੀਤਾ ਹੁੰਦਾ ਹੈ। ਮੁੜ ਕੇ ਇਹਨਾਂ ਟਕਰਾਵਾਂ ਨੂੰ ਹੀ ਧਰਮ ਤੇ ਕੌਮ ਦੇ ਨਾਂ ਤੇ ਲੁਕਾਈ ਸਿਰ ਮੜ੍ਹਦੇ ਨੇ। ਲੁਕਾਈ ਨੂੰ ਆਪਣੇ ਪਿੱਛੇ ਲਾਉਂਦੇ ਨੇ। ਹਾਕਮਾਂ ਦੀ ਨੇੜ ਘਿਣਨ ਕੀਤੇ ਆਪਸੀ ਖਾਰ ਨੂੰ ਵੀ ਧਰਮ ਕੌਮ ਦੇ ਨਾਂ ਹੇਠ ਵਰਤਦੇ ਨੇ। ਧਰਮ ਕੌਮ ਦੀ ਵੰਡ ਦੇ ਸਬੂਤ ਲਈ ਬੀਤੇ ਹੰਢੇ ਵੇਲਿਆਂ ਦੀ ਅਲਫ ਲੈਲਾ ਵਿੱਚ ਜਾ ਅਪੜਦੇ ਨੇ। ਰਜਵਾੜੇ ਸ਼ਾਹੀ ਤੇ ਸੁਲਤਾਨ ਸ਼ਾਹੀ ਦੀਆਂ ਲਪਟਾਂ ਲੈਂਦੇ ਨੇ। ਪੁਰਾਣੇ ਹਾਕਮ ਮੇਲਾਂ ਨਾਲ ਕੰਡ ਜੋੜਦੇ ਨੇ। ਵਾਰ ਨੂੰ ਪਿੱਛੇ ਛੱਡ ਕੇ ਪੜਵਾਰ ਨੂੰ ਫੜ ਲਿਆਉਂਦੇ ਨੇ। ਲੁਕਾਈ ਦਾ ਕਾਨੂੰਨੀ ਗੀਰ ਰਾਜ ਨਾਲ ਪਾੜ ਤੇ ਟਕਰਾ ਇਹਨਾਂ ਦੀ ਵਿਚੋਲਗਿਰੀ ਪਹਿਲੋਂ ਹੀ ਕੱਜਿਆ ਹੁੰਦਾ ਹੈ। ਇਸ ਨਵੀਂ ਖੇਡ ਨਾਲ ਇਹ ਪਾੜ ਤੇ ਟਕਰਾ ਲੋਕਾਂ ਦੀ ਹੰਢੀ ਵਰਤੀ ਹੁੰਦਿਆਂ ਵੀ ਧਰਮ ਕੌਮ ਦੇ ਰੌਲੇ ਵਿੱਚ ਗੁਆਚ ਜਾਂਦਾ ਹੈ। ਇਹ ਕਾਨੂੰਨੀਗਿਰੀ ਦੇ ਪਛੇਤ ਹੁੰਦਿਆਂ ਲੁਕਾਈ ਦੇ ਅਗੇਛ ਬਣ ਖਲੋਂਦੇ ਨੇ। ਆਜ਼ਾਦੀ ਦਾ ਘੋਲ ਛਿੜ ਪੈਂਦਾ ਹੈ। ਇਹ ਇਹਨਾਂ ਦੀ ਆਪਣੀ ਹਾਕਮੀ ਲਈ ਘੋਲ ਹੁੰਦਾ ਹੈ, ਪਰ ਆਖਿਆ ਇਹਨੂੰ ਲੁਕਾਈ ਤੇ ਦੇਸ਼ ਦੀ ਆਜ਼ਾਦੀ ਦਾ ਘੋਲ ਜਾਂਦਾ ਹੈ। ਧਰਮ ਤੇ ਕੌਮ ਦੇ ਪੁੱਠੇ ਵੇਰਵਿਆਂ ਨਾਲ ਲੁਕਾਈ ਨੂੰ ਆਪੋ ਵਿੱਚ ਮਿਲਾ ਕੇ ਲੋਕਾਂ ਨੂੰ ਉਹਨਾਂ ਦੀ ਆਪਣੀ ਰੱਤ ਵਿੱਚ ਹੀ ਨਵਾ ਕੇ ਪਾਈਆਂ ਵੰਡੀਆਂ ਨੂੰ ਆਜ਼ਾਦੀ ਤੇ ਜਸ਼ਨ ਆਜ਼ਾਦੀ ਦੇ ਨਾਂ ਦੇ ਦਿੱਤੇ ਜਾ ਰਹੇ ਨੇ, ਨਾਂ ਦੇ ਦਿੱਤੇ ਜਾਂਦੇ ਨੇ। ਕਾਨੂੰਨੀ ਗੀਰਾਂ ਦੀ ਗੱਦੀ ਲਈ ਇਹਨਾਂ ਦੀਆਂ ਦਸਤਾਰਬੰਦੀਆਂ ਹੋ ਜਾਂਦੀਆਂ ਨੇ। ਕਾਨੂੰਨੀਗਿਰੀ ਆਪਣਾ ਰੂਪ ਵਟਾ ਕੇ ਨਵੀਂ ਕਾਨੂੰਨੀਗਿਰੀ ਬਣ ਜਾਂਦੀ ਏ। ਆਪਣੇ ਘਰ ਬਹਿ ਕੇ ਵਿਚੋਲੇ ਹਾਕਮਾਂ ਰਾਹੀਂ ਲੁਕਾਈ ਦੀ ਲੁੱਟ ਚਾਲੂ ਰੱਖਦੀ। ਰਾਜ ਪ੍ਰਬੰਧ ਤੇ ਵਰਤ ਵਰਤਾਰਾ ਉਹ ਕਾਨੂੰਨੀਗਿਰੀ ਵਾਲਾ ਰਹਿੰਦਾ ਹੈ। ਬੋਲੀਆਂ ਦੀ ਵੰਡ ਵੀ ਸਗਵੀਂ ਰਹਿੰਦੀ ਏ। ਉਤਲੀ ਬੋਲੀ, ਵਿਚੋਲੀ ਬੋਲੀ ਤੇ ਕਮੇਰੀ ਖਲਕਤ ਦੀ ਮਾਂ ਬੋਲੀ ਜਾਣੇ ਲੋਕ ਬੋਲੀ। ਵਿਚੋਲੀ ਬੋਲੀ ਉਤਲੀ ਬੋਲੀ ਦੀ ਵਿਚੋਲਗਿਰੀ ਨਹੀਂ ਛੱਡਦੀ, ਕਿਉਂ ਜੋ ਨਵਾਂ ਵਿਚੋਲਾ ਹਾਕਮ ਮੇਲ ਕਲਰਕੀ ਵਾਗਡੋਰ ਦੀ ਸਾਂਭ ਦੇ ਨਾਲ ਨਵੇਂ ਕਾਨੂੰਨੀ ਗੀਰਾਂ ਦਾ ਪੱਤੀ ਹੋਰ ਵੀ ਤਾਂ ਹੋ ਨਿਬੜਦਾ ਹੈ। ਲੁਕਾਈ ਦੀ ਲੁੱਟ ਹੋਰ ਘਨੇਰੀ ਹੋ ਜਾਂਦੀ ਏ। ਵਿੱਚੋਂ ਵਿਚੋਲੀ ਬੋਲੀ ਇਸ ਲੁੱਟ ਨੂੰ ਚਾਲੂ ਰੱਖਣ ਲਈ ਧਰਮ ਤੇ ਕੌਮ ਦਾ ਅੰਗ ਮਿੱਥੀ ਜਾਂਦੀ ਏ। ਹੁਣ ਇਹ ਕੌਮ ਤੇ ਧਰਮ ਦੀਆਂ ਛਮਕਾਂ ਫੜ ਕੇ ਪਿੜ ਵਿੱਚ ਲਾਕੜੀਆਂ ਹਾਰ ਗੇੜੇ ਕੱਟਦੀ ਏ। ਲੁਕਾਈ ਨੂੰ ਪੜ੍ਹਾਈ ਲਿਖਾਈ ਤੇ ਰੋਟੀ ਰੋਜ਼ੀ ਇੱਕ ਗੱਲ ਰਹਿ ਗਈ ਏ, ਉਹ ਸ਼ਾਮਲ ਕਰਨੀ ਏ। ਹੁਣ ਇਹ ਕੌਮ ਤੇ ਧਰਮ ਤੇ ਜੂਹ ਦੀਆਂ ਛਮਕਾਂ ਫੜ ਕੇ ਪਿੜ ਵਿੱਚ ਲਾਕੜੀਆਂ ਹਾਰ ਗੇੜੇ ਕੱਟਦੀ। ਲੁਕਾਈ ਨੂੰ ਪੜ੍ਹਾਈ ਲਿਖਾਈ ਤੇ ਰੋਟੀ ਰੋਜ਼ੀ ਤੋਂ ਦੁਰਾਡਿਆਂ ਰੱਖਣ ਦਾ ਹੋਰ ਵੀ ਪਰਮਾ ਆਰ ਕਰਤੀ। ਆਪਣਾ ਹੰਗਾਲ ਤੇ ਝੂਠ ਲੋਕਾਂ ਨੂੰ ਵਰਤਾਉਂਦੀ ਏ। ਵਿਚੋਲਗਿਰੀ ਦੇ ਨਵੇਂ ਵਿਚੋਲੇ ਕੱਢਣ ਕੀਤੇ। ਵਿਚੋਲੀ ਬੋਲੀ ਨੂੰ ਕੌਮ ਧਰਮ ਤੇ ਜੂਹ ਦੇ ਬਚਾਅ ਦੀ ਕੁੰਜੀ ਦੱਸਦੀ ਨਹੀਂ ਥੱਕਦੀ। ਬੋਲੀ ਕੀ ਹੁੰਦੀ ਏ
ਉਸ ਕਰਨਾ ਕੀ ਹੁੰਦਾ ਹੈ, ਲੁਕਾਈ ਨੂੰ ਇਹਦੀ ਸਮਝ ਨਹੀਂ ਆਉਣ ਦਿੰਦੀ। ਇਹਨੂੰ ਮਾਂ ਬੋਲੀ ਤੋਂ ਇੰਨਾ ਡਰ ਰਹਿੰਦਾ ਹੈ ਜੋ ਹਰ ਵੇਲੇ ਉਹਨੂੰ ਝੱਪਣ ਦੇ ਆੜ ਲੱਗੀ ਰਹਿੰਦੀ। ਵਿਚੋਲੇ ਅਸਲੇ ਦਾ ਨਵਾਂ ਹਾਕਮ ਮੇਲ ਇਸ ਕੌਮ ਤੇ ਧਰਮ ਤੇ ਜੂ ਦਾ ਥੰਮ ਬੋਲੀ ਨੂੰ ਨਵਾਰਦਾ ਨਹੀਂ ਥੱਕਦਾ। ਇਹਦੇ ਛਾਪਣ ਪ੍ਰਚਾਰਨ ਨਾਲ ਜੁੜੇ ਸੇਪੀਆਂ ਨੂੰ ਰਾਇਤਾਂ ਦਿੰਦਾ ਨਹੀਂ ਹੁੱਟਦਾ, ਪੂਰੇ ਮੁਲਕ ਨੂੰ ਇਹਦੀ ਮੰਡੀ ਬਣਾ ਦਿੰਦਾ ਹੈ। ਇਹ ਲੋਕ ਮਿਹਨਤ ਦੀ ਲੁੱਟ ਦੇ ਨਾਲ ਨਾਲ ਲੋਕਾਂ ਦੇ ਬੋਝਿਆਂ ਉੱਤੇ ਪਲਦੀ ਏ। ਮਾਂ ਬੋਲੀ ਦੀ ਲਫ਼ਜ਼ਾਲੀ ਨੂੰ ਢਾਹ ਲਾਂਦੀ ਏ। ਸਕੂਲਾਂ ਤੇ ਪੜ੍ਹਾਈ ਲਿਖਾਈ ਦੀਆਂ ਸੱਥਾਂ ਦੇ ਨੇੜੇ ਤਾਂ ਉਹਨੂੰ ਆਵਣ ਨਹੀਂ ਦਿੰਦੀ, ਪਰ ਆਪ ਧਾਈਆਂ ਕਰ ਕਰ ਉਹਦੇ ਉੱਤੇ ਪਾਉਂਦੀ ਏ। ਉਹਦੀ ਲਫ਼ਜ਼ਾਲੀ ਉੱਤੇ ਬੰਬਾਂ ਵਾਕਣ ਡਿੱਗਦੀ ਏ ਤੇ ਖੱਪੇ ਪਾਉਂਦੀ ਟੁਰੀ ਜਾਂਦੀ ਏ। ਅਜਿਹੀ ਹੁੰਦੀ ਵਰਤਦੀ ਵਿੱਚ ਵੀ ਮਾਂ ਬੋਲੀ ਯਾਨੀ ਲੋਕ ਬੋਲੀ ਆਪਣੀ ਸੁਝਾਣ ਕਰਾਣੋਂ ਨਹੀਂ ਹੁੱਟਦੀ। ਵਿਚੋਲੀ ਬੋਲੀ ਦੇ ਲੜ ਲੱਗੇ, ਦਿਨ ਪਰ ਰਾਤ ਵਿਚੋਲੀ ਬੋਲੀ ਬੋਲਦੇ। ਵਿਚੋਲਿਆਂ ਦੇ ਉਚਾਰਨ ਵਿੱਚੋਂ ਇੰਜ ਆਪਣਾ ਆਪ ਵਹਾਉਂਦੀ ਏ ਜੋ ਵਿਚੋਲੇ ਆਪ ਹੀ ਆਪਣੇ ਮੂੰਹੋਂ ਕੂੜੇ ਹੋ ਜਾਂਦੇ ਨੇ। ਇਹ ਮਾਂ ਬੋਲੀ ਦੀ ਇੱਕ ਹੋਰ ਵੱਡੀ ਪਛਾਣ ਤੇ ਸਿਫਤ ਏ, ਇਹ ਉਚਾਰਨ ਵਿੱਚੋਂ ਨਹੀਂ ਜਾਂਦੀ, ਉਚਾਰਨ ਵਿੱਚੋਂ ਨਹੀਂ ਨਿਕਲਦੀ। ਕੋਈ ਲੱਖ ਆਪਣਾ ਉਚਾਰਨ ਬਦਲ ਲਵੇ, ਆਪਣੀ ਜਿਭ ਜਿੰਨੀ ਮਰਜ਼ੀ ਮਾਂਜ ਕੂਚ ਲਵੇ, ਮਾਂ ਬੋਲੀ ਜਾਣੇ ਲੋਕ ਬੋਲੀ ਦੇ ਉਚਾਰਨ ਪੀੜ੍ਹੀਆਂ ਤਿੱਕਰ ਨਿਭਦਿਆਂ ਜਾਣਾ ਹੁੰਦਾ ਹੈ। ਇਹ ਲੋਕ ਮਾਂ ਬੋਲੀ ਦੀ ਸਭ ਤੋਂ ਵੱਡੀ ਸਿਫਤ ਹੈ।